व्यूअर्स वेलकम बैक टू प्रोग्राम। सो व्यूअर्स सिख कौम ਲਈ बड़े ही फखर ਤੇ ਮਾਣ ਵਾਲੀ ਜਿਹੜੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜ਼ਿਲ੍ਹਾ ਰੋਪੜ ਦੇ 5 ਸਾਲਾ ਸਿੱਖ ਬੱਚੇ ਤੇਗਵੀਰ ਸਿੰਘ ਨੇ ਇਤਿਹਾਸ ਜਿਹੜਾ ਉਹ ਸਿਰਜਿਆ ਹੈ। ਉਸ ਨੇ ਅਫਰੀਕਾ ਦੇ ਤੰਜ਼ਾਨੀਆ ਮੁਲਕ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਮਾਊਂਟ ਕਿਲੀਮਾਂਜਰੋ ਨੂੰ ਸਰ ਕੀਤਾ ਹੈ। ਸੋ ਇਹ ਬਰਫਾਨੀ ਚੋਟੀ ਜਿਹੜੀ ਹੈ 19,340 फुट ਉੱਚੀ है और तेगवीर सिंह ये चोटी सर करने वाला ਜਿਹੜਾ ਏਸ਼ੀਆ ਦਾ ਸਭ ਤੋਂ ਛੋਟਾ ਤੇ ਪਹਿਲਾ ਬੱਚਾ ਹੈ ਬਣਿਆ ਹੈ। और ਸਿੱਖੀ ਸਰੂਪ ਵਾਲੇ ਇਸ ਬੱਚੇ ਦਾ ਕਹਿਣਾ ਹੈ ਕਿ ਜਦੋਂ ਕੋਈ ਮੁਸ਼ਕਲ ਘਾਟੀ ਜਿਹੜੀ ਆਉਂਦੀ ਸੀ ਮੈਂ ਵਾਹਿਗੁਰੂ ਦਾ ਜਾਪ ਕਰਦਾ ਸੀ। ਅਸੀਂ ਇਸ ਜਿਹੜੀ ਪ੍ਰਾਪਤੀ ਲਈ ਤੇਗਵੀਰ ਸਿੰਘ ਦੇ ਮਾਤਾ ਪਿਤਾ ਤੇ ਉਹਨਾਂ ਦੇ ਕੋਲ ਤੇ ਸਿੱਖ ਕੌਮ ਨੂੰ ਇਸ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਅਸੀਂ ਪਹਿਲੇ ਵਰਿਆਂ ਦੇ ਵਿੱਚ ਇਸ ਸੈਗਮੈਂਟ 'ਚ ਗੁਰਬਾਣੀ ਵਿਚਾਰ ਤੇ ਕੋਈ ਨਾ ਕੋਈ ਹਿਊਮਨ ਇੰਟਰਸਟ ਸਟੋਰੀ ਇਹ ਡਿਸਕਸ ਕਰਦੇ ਸੀ। ਫਿਰ ਹੌਲੀ ਸਾਰੀਆਂ ਪੋਲੀਟੀਕਲ ਡਿਵੈਲਪਮੈਂਟਸ ਨੇ ਇਸ ਨੂੰ ਵੀ ਜਿਹੜਾ ਉਹ ਇੱਕ ਪੋਲੀਟੀਕਲ ਸੈਗਮੈਂਟ ਹੀ ਡਿਸਕਸ ਹੋਣ ਲੱਗ ਗਿਆ। ਔਰ ਸਾਡੇ ਭੈਣ ਜੀ ਮਨਮੰਥਨ ਕੌਰ ਜਿਹੜੇ ਕਿ ਕੁਝ ਸਮੇਂ ਬਾਅਦ ਵਾਪਸ ਪ੍ਰੋਗਰਾਮ ਨਾਲ ਜੁੜੇ ਨੇ ਹੁਣ, ਕਿਉਂਕਿ ਉਹਨਾਂ ਦੇ ਨਾਲ ਰਾਬਤਾ ਹੋਇਆ। ਸੋ ਅਸੀਂ ਇਹ ਇਕਰਾਰ ਕਰਦੇ ਹਾਂ ਵੀ ਅਸੀਂ ਕੱਲ੍ਹ ਤੋਂ ਜਿਹੜਾ ਗੁਰਬਾਣੀ ਵਿਚਾਰ ਸੈਗਮੈਂਟ ਹੈ ਉਹਨੂੰ ਰੀਸਟੋਰ ਕਰਾਂਗੇ। ਹਾਲਾਂ ਮੈਨੂੰ ਖੁਦ ਨੂੰ ਵੀ ਇਹ ਮਹਿਸੂਸ ਹੋ ਰਿਹਾ ਸੀ ਕਿ ਔਰ ਸਾਡੇ ਆਸਟ੍ਰੇਲੀਆ ਤੋਂ ਵੀ ਵੀਰਾਂ ਨੇ ਕਿਹਾ ਕਿ ਵੀ ਤੁਹਾਡੀ ਜਿਹੜੀ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਹੈ ਉਹ ਯੰਗਰ ਜਨਰੇਸ਼ਨ ਦੇ ਲਈ ਮੋਰ ਆਸਾਨ ਹੁੰਦੀ ਹੈ ਸਮਝਣੀ। ਬਹੁਤ ਸਾਰਾ ਰਵਾਇਤੀ ਅੰਦਾਜ਼ ਹੈ ਜਿਹਨੂੰ ਜਿਹੜਾ ਚੱਲਦਾ ਹੈ। ਹਾਲਾਂ ਅਸੀਂ ਵੀ ਇੱਕ ਵਿਦਿਆਰਥੀ ਵਾਂਗ ਹਾਂ, ਤਾਲਿਬ ਇਲਮ ਹੈ। ਇਸ ਨੂੰ ਅਸੀਂ ਕੱਲ੍ਹ ਤੋਂ ਇਸ ਸੈਗਮੈਂਟ ਦੀ ਸ਼ੁਰੂਆਤ ਕਰਾਂਗੇ ਔਰ ਹਿਊਮਨ ਇੰਟਰਸਟ ਸਟੋਰੀ ਦੇ ਥੱਲੇ ਜਿਹੜਾ ਖਾਸ ਤੌਰ 'ਤੇ ਪ੍ਰਾਪਤੀ ਹੈ। ਔਰ ਅੱਜ ਜਦੋਂ ਮੈਂ ਇਹ ਖਬਰ ਦੇਖੀ ਜਿਹੜੀ ਹਾਲਾਂ ਟ੍ਰਿਬਿਊਨ ਨੇ ਤਾਂ ਇੱਕ ਮਾੜੇ ਜਿਹੇ DGP ਪੁਲਿਸ ਦੀ ਟਵੀਟ ਦੇ ਨਾਲ ਹੀ ਸੀ ਕਿ ਜੀ 5 ਸਾਲਾ ਰੋਪੜ ਜ਼ਿਲ੍ਹੇ ਦੇ ਬੱਚੇ ਨੇ ਜਿਹੜਾ ਉਹ ਯੰਗੈਸਟ ਏਸ਼ੀਅਨ ਬਣ ਗਿਆ ਜਿਹਨੇ ਮਾਊਂਟ ਕਿਲੀਮੈਂਜਾਰੋ ਜਿਹੜੀ ਤਾਈਵਾਨ ਦੇ ਜਿਹੜੀ ਉਹਨਾਂ ਦੇ ਵਿੱਚ ਅਫਰੀਕਾ ਦੇ ਵਿੱਚ ਸਭ ਤੋਂ ਉੱਚੀ ਚੋਟੀ ਹੈ 19,340 ਫੁੱਟ ਤੰਜ਼ਾਨੀਆ ਦੇ ਵਿੱਚ ਉਹਨੂੰ ਸਰ ਕੀਤਾ। ਫਿਰ ਮੈਨੂੰ ਲੱਗਾ ਵੀ ਇਹ ਇੰਨੀ ਵੱਡੀ ਗੱਲ ਹੈ ਇਹਦੀਆਂ ਹੋਣੀਆਂ, ਪਰ ਜਦੋਂ ਮੈਂ ਉਹਨੂੰ ਗੂਗਲ ਕੀਤਾ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਨੇ ਇਹਦੇ ਉੱਤੇ ਸਟੋਰੀਜ਼ ਨੇ, ਈਵਨ ਆਊਟਬਾਊਂਡ ਨੇ ਕੀਤੀ ਹੈ, ਹਿੰਦੁਸਤਾਨ ਟਾਈਮਸ ਨੇ ਕੀਤੀ ਹੈ। ਔਰ ਅਸੀਂ ਜਿਹੜੀ ਪਿਕ ਕੀਤੀ ਹੈ ਡਿਸਕਸ਼ਨ ਦੇ ਲਈ ਉਸ ਦੀ ਹੈਡਲਾਈਨ ਹੀ ਇਹ ਹੈ ਕਿ 5 year old ਪੰਜਾਬ ਬॉय ਯੰਗੈਸਟ ਏਸ਼ੀਅਨ ਟੂ ਕੰਕਰ ਮਾਊਂਟ ਕਿਲੀਮੈਂਜਾਰੋ। ਔਰ ਇਹ ਜਿਹੜੇ 5 ਸਾਲਾ ਬੱਚਾ ਹੈ ਤੇਗਵੀਰ ਸਿੰਘ ਇਸ ਦਾ ਨਾਂ ਹੈ। ਸਿੱਖੀ ਸਰੂਪ 'ਚ ਪੂਰਾ ਉਹਨੇ ਦਮਾਲਾ ਸਜਾਇਆ ਹੋਇਆ। ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਹੈ ਔਰ ਇਹਨਾਂ ਦੇ ਫਾਦਰ ਮਦਰ ਇਹਨਾਂ ਨੇ ਬਹੁਤ ਮਿਹਨਤ ਕੀਤੀ। ਔਰ ਇਹਨੇ ਜਦੋਂ ਉਹਨੂੰ ਵੀ ਇੰਟਰਵਿਊ ਕੀਤਾ ਗਿਆ ਤੇਗਵੀਰ ਸਿੰਘ ਨੂੰ ਤੇ ਉਸ ਨੇ ਜਿਹੜਾ ਹੈ ਉਹ ਕ੍ਰੈਡਿਟ ਆਪਣੀ ਫੈਮਿਲੀ ਨੂੰ ਔਰ ਆਪਣੇ ਕੋਚ ਵਿਕਰਮਜੀਤ ਸਿੰਘ ਘੁਮਾਣ ਉਹਨਾਂ ਨੂੰ ਦਿੱਤਾ ਹੈ। ਇਹ ਰਿਟਾਇਰਡ ਹੈਂਡਬਾਲ ਕੋਚ ਨੇ ਔਰ ਉਹਨਾਂ ਦੀ ਫੈਮਿਲੀ ਨੂੰ। ਔਰ ਉਹਨਾਂ ਦੇ ਮਾਤਾ ਜਿਹੜੀ ਹੈ ਮਨਬੀਰ ਕੌਰ ਉਹ ਡਾਕਟਰ ਮਨਪ੍ਰੀਤ ਕੌਰ ਇਹ ਗਾਇਨੋਕੋਲੋਜਿਸਟ ਨੇ। ਔਰ ਇਹ ਮੈਂ ਵੀ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਔਰ ਦਰਸ਼ਕ ਉਹ ਪਿਕਚਰਸ ਵੀ ਦੇਖ ਸਕਦੇ ਨੇ ਜਿੱਥੇ ਕਿ ਨੌਜਵਾਨ ਜਿਹੜਾ ਹੈ 5 ਸਾਲਾ ਉਹ ਪੂਰੇ ਫਖਰ ਦੇ ਨਾਲ ਖੜਾ ਹੈ, ਟੈਂਟ ਲੱਗਾ ਹੋਇਆ। ਔਰ ਇਹ ਜਿਹੜੀ ਟੀਮ ਨੇ ਇਸ ਚੋਟੀ ਨੂੰ ਸਰ ਕੀਤਾ ਉਸ ਦੇ ਵਿੱਚ ਉਹਨਾਂ ਦੇ ਫਾਦਰ ਨੇ ਔਰ 2 ਗਾਈਡ ਨੇ ਤੇ 2 ਸਪੋਰਟਰ ਹੋਰ ਨੇ। ਔਰ ਇਹ ਕਿਉਂਕਿ ਇਸ ਦੀ ਜਿਹੜਾ ਉਹਨੇ 18 ਅਗਸਤ ਨੂੰ ਇਹ ਕਲਾਈਮ ਇਸ ਚੋਟੀ ਦਾ ਸ਼ੁਰੂ ਹੋਇਆ ਔਰ ਉਹੂਰੂ ਪੀਕ ਦੇ ਉੱਤੇ ਜਿਹੜਾ ਹਾਈਐਸਟ ਪੁਆਇੰਟ ਹੈ ਮਾਊਂਟੇਨ ਦਾ ਉਹ 23 ਅਗਸਤ ਨੂੰ ਪਹੁੰਚੇ। ਸੋ ਆਲਮੋਸਟ 5 ਦਿਨ ਦੀ ਇਹ ਜਰਨੀ ਸੀ। ਔਰ ਉਹਦੇ 'ਚ ਉਹਨੇ ਬੱਚੇ ਨੇ ਜਦੋਂ ਮੀਡੀਆ ਨਾਲ ਗੱਲ ਕੀਤੀ ਉਹਨੇ ਕਿਹਾ ਕਿ ਵੀ ਮੈਨੂੰ ਪਤਾ ਸੀ ਮੈਂ ਕਿੱਥੇ ਜਾਣਾ ਹੈ ਔਰ ਮੈਂ ਉੱਥੇ ਪਹੁੰਚਿਆ ਔਰ ਮੇਰੀ ਆਪਣੇ ਪਿਤਾ ਜੀ ਦੇ ਨਾਲ ਉੱਥੇ ਪਿਕਚਰ ਹੈ। ਆਈ ਵਾਜ਼ ਟੋਲਡ ਟੂ ਚੈਂਟ ਵਾਹਿਗੁਰੂ ਵੈਨ ਇਟ ਗॉट ਡਿਫਿਕਲਟ ਔਨ ਦਾ ਵੇ ਕਿ ਜਦੋਂ ਮੈਂ ਚੜ੍ਹਦਿਆਂ ਸਾਹ ਚੜ੍ਹਦਾ ਸੀ ਜਾਂ ਔਖਾ ਹੁੰਦਾ ਸੀ ਤਾਂ ਮੈਨੂੰ ਸੀ ਕਿ ਵੀ ਮੈਂ ਵਾਹਿਗੁਰੂ ਦਾ ਜਾਪ ਕਰਾਂ। ਇਟ ਗੇਵ ਮੀ ਸਟਰੈਂਥ and I was able to reach the summit, an elated Tegbir said over phone। ਉਹਨੇ ਕਿਹਾ ਕਿ ਜੀ ਮੈਨੂੰ ਜਿਹੜਾ
ਇਸ ਚੋਂ ਹੀ ਤਾਕਤ ਮਿਲਦੀ ਸੀ ਔਰ ਮੈਂ ਆਪਣੇ ਨਿਸ਼ਾਨੇ ਨੂੰ ਹਾਸਲ ਕੀਤਾ ਔਰ ਕਿਉਂਕਿ ਇਹ ਜਦੋਂ ਤੁਸੀਂ ਇਸ ਤੇ ਜਾਂਦੇ ਹੋ ਤੇ ਇਸ 'ਚ ਜਿਹੜੀ ਹੈ ਮਾਊਂਟੇਨ ਦੀ ਇੱਕ ਆਪਣੀ ਜਿਹਨੂੰ ਆਲਟੀਚਿਊਡ ਸਿਕਨੈਸ ਕਹਿੰਦੇ ਨੇ ਉਹਦੇ ਨੂੰ ਫੇਸ ਕਰਨਾ ਹੁੰਦਾ ਹੈ, ਬ੍ਰੈਥਲੈਸਨੈਸ ਹੁੰਦੀ ਹੈ। ਪਰ ਇਹ ਤੇਗਬੀਰ ਸਿੰਘ ਨੇ ਉਸ ਤੋਂ ਪਹਿਲਾਂ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਵੀ ਆਪਣੀ ਟ੍ਰੇਨਿੰਗ ਕੀਤੀ ਹੋਈ ਹੈ। ਸੋ ਆਲ ਆਫ ਏ ਸਾਡਾ ਨਹੀਂ ਹੈ ਇਸ ਨੂੰ, ਜੇ ਹੁਣ 5 ਸਾਲ ਦਾ ਤਾਂ ਮੈਨੂੰ ਲੱਗਦਾ ਵੀ 1 ਸਾਲ ਦਾ ਹੀ ਪਾਤਾ ਹੋਣਾ ਹੈ ਇਸ ਪਾਸੇ ਵੀ। ਚਲੋ ਫਿਰ ਰੋਪੜ ਜ਼ਿਲ੍ਹੇ ਰੋਪੜ 'ਚ ਕਿਹੜੀਆਂ ਪਹਾੜੀਆਂ ਨੇ, ਪਰ ਇਹੀ ਹੁੰਦਾ ਜਦੋਂ ਪੇਰੈਂਟਸ ਦਾ ਇੰਟਰਸਟ ਹੋਵੇ, ਠੀਕ ਕੋਚ ਮਿਲੇ ਔਰ ਠੀਕ ਤੁਹਾਡੇ ਕੋਲ ਰਿਸੋਰਸਿਸ ਹੋਣ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਉਹ ਜਿਹੜੀ ਹੈ ਆਲਟੀਚਿਊਡ ਸਿਕਨੈਸ ਸੀ, ਲੇਕਿਨ ਯੈਟ ਦਾ ਬॉय ਮੈਨੇਜ ਟੂ ਕੰਕਰ ਆਲ ਚੈਲੰਜਸ and fulfilled his dream of reaching the summit where the temperature was -10 degrees Celsius -10 degrees Celsius ਦੇ ਉੱਤੇ ਉਹ ਪਹੁੰਚਦਾ ਔਰ ਉੱਥੇ ਜਦੋਂ ਉਹ ਪਹੁੰਚਿਆ ਤਾਂ ਉਹਨੂੰ ਫਿਰ ਜਿਹੜੀ ਕੰਜ਼ਰਵੇਸ਼ਨ ਕਮਿਸ਼ਨਰ ਆਫ ਤੰਜ਼ਾਨੀਆ ਨੈਸ਼ਨਲ ਪਾਰਕ ਹੈ ਔਰ ਕਿਲੀਮੰਜਾਰੋ ਨੈਸ਼ਨਲ ਪਾਰਕ ਹੈ, ਉਹਨਾਂ ਨੇ ਆਨਰ ਕੀਤਾ ਸਰਟੀਫਿਕੇਟਸ ਦੇ ਨਾਲ। ਔਰ ਇਸ ਤੋਂ ਪਹਿਲਾਂ 5 ਸਾਲ ਦਾ ਇੱਕ ਸਰਬੀਅਨ ਬੱਚਾ ਔਗਨੇਜਨ, ਉਹ 6 ਅਗਸਤ 2023 ਨੂੰ ਉਹਨੇ ਵੀ ਇਸ ਚੋਟੀ ਨੂੰ ਸਰ ਕੀਤਾ ਸੀ। ਸੋ ਇਹ ਸੈਕਿੰਡ ਬੱਚਾ ਦੁਨੀਆ 'ਚ, ਏਸ਼ੀਆ ਦੇ ਵਿੱਚ ਪਹਿਲਾ ਸਿੱਖ ਬੱਚਾ 5 ਸਾਲ ਦਾ ਔਰ ਉਹਨੇ ਆਪਣੇ ਕੋਚ ਬਿਕਰਮਜੀਤ ਸਿੰਘ ਕੁਮਾਰ ਨੂੰ ਕ੍ਰੈਡਿਟ ਦਿੱਤਾ ਹੈ ਔਰ ਫਿਰ ਆਪਣੇ ਪਿਤਾ ਨੂੰ ਵੀ ਉਹਨੇ ਦਿੱਤਾ ਹੈ। ਔਰ ਇਹ ਜਿਹੜੀ ਹੈ ਇਸ ਦੇ ਲਈ ਆਲਮੋਸਟ 1 ਸਾਲ ਪਹਿਲਾਂ ਤੇਗਬੀਰ ਨੇ ਤਿਆਰੀ ਸ਼ੁਰੂ ਕੀਤੀ, ਇਸ ਨੂੰ ਕੁਮਾਰ ਨੇ ਟ੍ਰੇਨਡ ਕੀਤਾ। ਉਹ ਜਿਹੜੀਆਂ ਲੋੜੀਂਦੀਆਂ ਐਕਸਰਸਾਈਜ਼ਸ ਹੁੰਦੀਆਂ ਨੇ ਕਾਰਡੀਓਵਾਸਕੂਲਰ ਹੈਲਥ ਔਰ ਲੰਗ ਕੈਪੈਸਿਟੀ, ਤਾਂ ਕਿ ਤੁਹਾਡੇ ਫੇਫੜਿਆਂ ਦੀ ਜਿਹੜੀ ਹੈ ਉਹ ਸਾਹ ਲੈਣ ਦੇ ਵਿੱਚ ਰੋਕਣ 'ਚ, ਜਦੋਂ ਟੈਂਪਰੇਚਰ ਡਾਊਨ ਹੁੰਦਾ ਮੇਨਲੀ ਤਾਂ ਬ੍ਰੈਥਲੈਸਨੈਸ ਹੁੰਦੀ, ਇਸ ਲਈ ਆਕਸੀਜਨ ਸਿਲੰਡਰ ਵੀ ਕੈਰੀ ਕਰਦੇ ਨੇ ਔਰ ਉਹਨੂੰ ਅੱਡ ਹਿੱਲੀ ਲੋਕੇਸ਼ਨਸ 'ਤੇ ਲਿਜਾ ਕੇ ਪਹਿਲਾਂ ਟਰੈਕਿੰਗ ਵੀ ਕਰਵਾਈ। ਔਰ ਇਹ ਜਿਹੜੀ ਉਹੂਰੂ ਪੀਕ ਦੀ ਟਰੈਕਿੰਗ ਸੀ, ਇਹਦੇ 'ਚ 8 ਤੋਂ 10 ਕਿਲੋਮੀਟਰ ਰੋਜ਼ ਤੁਰਨਾ ਪੈਂਦਾ ਸੀ। ਹੁਣ ਤੁਸੀਂ ਹਾਈਟ ਚੜ੍ਹ ਰਹੇ ਹੋ, ਜਦੋਂ ਤੁਸੀਂ ਇੰਨੇ 1000 ਫੀਟ ਦਾ ਦੇਖਦੇ ਹੋ ਤੇ ਇਹ ਕੋਈ ਸੌਖਾ ਨਹੀਂ ਹੈ। 19,340 ਫੁੱਟ। ਉਹ ਜਿਹੜੇ ਹੇਮਕੁੰਟ ਸਾਹਿਬ ਜਾਂਦੇ ਨੇ ਉਹ ਹਾਲਾਂ ਮੇਰੇ ਖਿਆਲ 13-14 ਹਜ਼ਾਰ ਫੀਟ ਤੇ ਹੈ, ਤੇ ਉਹਨਾਂ ਦਾ ਹੀ ਬੁਰਾ ਹਾਲ ਹੋਇਆ ਹੁੰਦਾ, ਕਿੰਨਾ ਬੜੇ ਕਿਵੇਂ। ਤੇ ਇਹ 5 ਸਾਲ ਦਾ ਬੱਚਾ, ਪੇਰੈਂਟਸ ਦੀ ਵੀ ਹਿੰਮਤ ਹੈ ਵੀ ਕਿੱਥੇ ਲੈ ਕੇ ਪਹੁੰਚੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੰਬੂਆਂ ਦੇ ਵਿੱਚ ਰੁਕਦੇ ਸੀ ਔਰ ਮੈਕੇਮ ਰਾਊਟ ਲਿਆ ਸਮਿਟ ਤੇ ਪਹੁੰਚਣ ਲਈ। 6 ਦਿਨ ਲੱਗੇ ਡਿਊ ਟੂ ਬੈਡ ਵੈਦਰ ਐਂਡ ਫੀਅਰਸ ਸਨੋ ਸਟਾਰਮ। ਦ ਸਮਿਟ ਪੁਸ਼ ਵਾਸ ਕੈਂਸਲਡ ਐਜ਼ ਵੀ ਹੈਡ ਟੂ ਰਿਟਰਨ ਮਿਡਵੇ। ਇੱਕ ਵਾਰੀ ਇੰਨਾ ਕਿ ਤੂਫਾਨ ਆਇਆ ਕਿ ਵਾਪਸ ਮੁੜਨਾ ਪਿਆ। ਫਿਰ ਸੈਕੰਡ ਅਟੈਂਪਟ ਕੀਤਾ ਕਿ ਵੀ ਉਹਨਾਂ ਨੇ ਇਹਦੇ ਬਾਵਜੂਦ ਜਿਹੜਾ ਕਿ ਵੀ ਇਹ ਸਾਰਾ ਸਟਾਰਮ ਸੀ, ਤੇਗਬੀਰ ਔਰ ਕਰੂ ਜਿਹਦੇ 'ਚ ਉਹਦੇ ਫਾਦਰ, 2 ਗਾਈਡ ਤੇ 2 ਸਪੋਰਟ ਸਟਾਫ ਮੈਂਬਰ ਸੀ, ਪਹੁੰਚੇ। ਔਰ ਇਹ ਜਿਹੜੀ ਨੇ ਬੇਸ ਕੈਂਪ ਟਰੈਕ ਉਹਨੇ ਪਹਿਲਾਂ ਹੀ ਕੀਤਾ ਸੀ ਔਰ 30 ਅਗਸਤ ਨੂੰ ਇਹ ਸਾਡਾ ਯੋਧਾ ਤੇਗਬੀਰ ਸਿੰਘ ਵਾਪਸ ਰੋਪੜ ਆਏਗਾ ਔਰ ਮੈਂ ਸਮਝਦਾ ਵੀ ਇਹਨੂੰ ਹੀਰੋਜ਼ ਵੈਲਕਮ ਦੇਣ ਦੀ ਲੋੜ ਹੈ। ਇਹ ਹੈ ਹੋਪ। ਹਾਂਜੀ। ਔਰ ਜਦੋਂ ਛੋਟੇ ਬੱਚਿਆਂ ਨੂੰ ਕੋਈ ਕਹਿ ਰਿਹਾ ਹੁੰਦਾ ਤਾਂ ਨਾ ਇਹ ਛੋਟਾ ਹੈ, ਹੁਣ 5 ਸਾਲ ਦਾ ਬੱਚਾ ਹੈ, ਸਾਲ ਤੋਂ ਇਹ ਟ੍ਰੇਨਿੰਗ ਹੈ। ਇਹ ਹੈ ਕਿ ਵੀ ਜਦੋਂ ਤੁਸੀਂ ਜਿਸ ਸਾਂਚੇ ਦੇ ਵਿੱਚ ਮੋਲਡ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ। ਇਹ ਇੰਨੀ ਕੈਪੈਸਿਟੀ ਹਿਊਮਨ ਬਾਡੀ, ਹਿਊਮਨ ਮਾਈਂਡ ਔਰ ਉਹ ਸਾਰੇ ਦੇ ਵਿੱਚ ਹੈ। ਔਰ ਅਸੀਂ ਜਿੱਥੇ ਉਹਨਾਂ ਦੀ ਫੈਮਿਲੀ ਨੂੰ, ਬੇਟੇ ਨੂੰ ਔਰ ਜ਼ਾਹਰ ਹੈ ਸਾਰੀ ਕੌਮ ਦੇ ਲਈ ਇਹ ਫਖਰ ਦੀ ਗੱਲ ਹੈ ਕਿ ਭਾਈ ਸਾਡੇ ਤੋਂ ਘਰ 'ਚ ਬੈਠੇ ਵਾਹਿਗੁਰੂ ਨੇ ਕਿਹਾ ਜਾਂਦਾ ਹੈ 19,000 ਫੀਟ ਤੇ ਵਾਹਿਗੁਰੂ ਕਰਦੇ ਆ ਚੜ੍ਹ ਕੇ ਉੱਪਰ, ਔਰ ਸਭ ਨੂੰ ਮੁਬਾਰਕ ਹੈ। ਹਾਂਜੀ ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਵਰਨਮਾਲ ਜੀ, ਜਸਕੀਰਤ ਸਿੰਘ ਜੀ, ਦੇਸ਼ ਪੰਜਾਬ 1849 ਐਂਡ ਸੁਖਜੀਵਨ ਬੱਚੂ, ਇੰਦਰਜੀਤ ਸਿੰਘ ਸੰਧੂ ਜੀ, ਰਣਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ KS ਜੀ और इसी तरह दलजीत सिंह जी और इसी तरह रणजीत सिंह जी सब सानू फतेह बुलाते हैं और खालसा जिंदाबाद कहते हैं। और KS जी कहते हैं कि आंटी कंगना रन आउट इज ए बिग नॉनसेंस। हाँ जी। फिर इसी तरह दविंदर संधू, कपत्ती जनानी है दविंदर संधू, बंदे भी कपत्ते होंगे ने, वो है ही कपत्तियां दे वास पई हो, सारे कपत्ते ही नागपुर च बिठाए हुए। बिल्कुल। अमरजीत सैनी जी, मनजोर कोहनूर जी, खालसा राज जी,
ਫਿਰ ਇਸ ਤਰ੍ਹਾਂ ਹਰਜੋਤ ਮਾਲ ਜੀ, ਬਲਜੀਤ ਫਰੈਦ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਗਤਾਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਹਿੰਦੂ ਭਾਵੇਂ ਕਾਂਗਰਸੀ ਬੀਜੇਪੀ ਕਾਮਰੇਡ ਕੋਈ ਵੀ ਹੋਵੇ, ਸਿੱਖਾਂ ਪ੍ਰਤੀ ਜਿਹੜੀ ਨਫ਼ਰਤ ਹੈ ਇੱਕੋ ਜਿਹੀ ਹੈ। ਸਿੱਖ ਸਮਝਣ ਤੇ ਭਾਵੇਂ ਐਸਪੀਜੀ ਚੋਣਾਂ ਲਈ ਜੁੱਤੋ ਜੁੱਤੀ ਹੋਣ ਜਾਣ। ਹਾਂ ਬਿਲਕੁਲ ਠੀਕ ਕਹਿ ਰਹੇ ਨੇ ਜਗਤਾਰ ਸਿੰਘ। ਇਨ ਦਾ ਐਂਡ ਆਫ ਦਾ ਡੇ ਇਹਨਾਂ ਦੇ ਲਈ ਉਹ ਹਰ ਇੱਕ ਸਿੱਖ ਜਿਹੜਾ ਉਹ ਨਫ਼ਰਤ ਦਾ ਪਾਤਰ ਹੈ। ਬਿਲਕੁਲ, ਕੋਈ ਪਾਰਟੀ ਹੋਵੇ, ਕੋਈ ਧਿਰ ਹੋਵੇ। ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਪਰਮਿੰਦਰ ਜੀ, ਮਲਕੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ, ਫਿਰ ਬਲਵਿੰਦਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਫਿਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਨੇ ਕਿ US diplomat visit to Kashmir indicates a lot is going on behind the scene. ਤੁਸੀਂ ਬਿਲਕੁਲ ਠੀਕ ਫਰਮਾਇਆ, ਮੈਂ ਆਲਰੇਡੀ ਡਿਸਕਸ ਕੀਤਾ। ਸੋ ਧਰਮ ਸਿੰਘ ਜੀ, ਸੁਖਦੀਪ ਸੋਇਤਾ ਜੀ ਕਹਿੰਦੇ ਨੇ ਕਿ ਜਦੋਂ ਘਰ ਵਿੱਚ ਅੱਗ ਲੱਗੀ ਹੋਵੇ ਉਸ ਸਮੇਂ ਬਾਹਰ ਦੀ ਅੱਗ ਨਹੀਂ ਦਿਸਦੀ। ਇੰਡੀਆ ਦੇ ਇਨਸਾਈਡ ਔਰ ਆਊਟਸਾਈਡ ਬੋਥ ਸਾਈਡ ਆਰ ਨਾਟ ਸੇਫ। ਅੰਦਰ ਵੀ ਹੈ, ਬਾਹਰ ਵੀ ਹੈ, ਵਿਚਕਾਰ ਵੀ ਲੱਗੀ ਹੋਈ ਹੈ। ਨਿਹੰਗ ਸਿੰਘ ਜੀ, ਆਲਵੇਜ਼ ਗ੍ਰੇਟ ਇਨਫੋਰਮੇਟਿਵ ਚੈਨਲ, ਅਮੇਜ਼ਿੰਗ ਸ਼ੋ, ਬਹੁਤ ਸ਼ੁਕਰੀਆ ਜੀ। ਹਾਂਜੀ, ਰਸ਼ਦ ਮਨਵਰ ਜੀ, ਖਾਲਸਾ ਜ਼ਿੰਦਾਬਾਦ, ਲੌਂਗ ਲਿਵ ਸਿੱਖ ਯੂਨਿਟੀ। ਫਿਰ ਕਹਿੰਦੇ ਨੇ ਇੰਡੀਅਨ ਗਵਰਨਮੈਂਟ ਇਜ਼ ਫੋਲੋਇੰਗ ਦਾ ਪਾਲਿਸੀ ਆਫ ਡਿਵਾਈਡ ਐਂਡ ਰੂਲ, so for the sake of Khalsa all the Sikh should be united. We pray for our Sikh brothers to get their own homeland. ਰਸ਼ਦ ਮਨਵਰ ਜੀ ਤੁਸੀਂ ਠੀਕ ਫਰਮਾਇਆ। ਅਸੀਂ ਵੀ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਇਸ ਵੇਲੇ ਇੱਕ ਗੱਲ ਤੇ ਫੋਕਸ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਬਾਕੀ ਸਾਰੇ ਮੁੱਦੇ ਉਹ ਮਜ਼ਹਬੀ ਮਰਿਆਦਾ ਕੀ ਹੈ, ਕੋਈ ਪਰਸਨੈਲਿਟੀ ਆ ਗਈ, ਕਿਹਨੂੰ ਕਿੱਥੇ ਰੱਖਣਾ ਹੈ, ਇਹਨਾਂ ਝਗੜਿਆਂ 'ਚ ਨਾ ਪਈਏ। ਇਸ ਵੇਲੇ ਫੋਕਸ ਸਿਰਫ ਤੇ ਸਿਰਫ ਖਾਲਿਸਤਾਨ ਹਾਸਲ ਕਰਨ ਦਾ ਹੋਣਾ ਚਾਹੀਦਾ। ਔਰ ਫਿਰ ਕਹਿੰਦੇ ਸਿੱਖ ਬ੍ਰਦਰਸ ਐਂਡ ਸਿਸਟਰਸ ਸ਼ੁੱਡ ਬੀ ਯੂਨਾਈਟਿਡ ਐਂਡ ਰਿਮੈਂਬਰ ਵਾਟ ਇੰਡੀਅਨ ਗਵਰਨਮੈਂਟ ਡਿਡ ਵਿਦ them in 1984। ਖਾਲਸਾ ਜ਼ਿੰਦਾਬਾਦ। ਮਨਵਰ ਜੀ ਕੱਲਾ 84 ਨਹੀਂ ਹੈ, ਤਾਂ 40 ਸਾਲ ਦੀ ਕਹਾਣੀ ਹੈ। ਹੁਣ ਤਾਂ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਲੜਾਈ ਜਿਹੜੀ ਹੈ ਸਾਡੇ ਦਰਾਂ ਤੇ ਲੈ ਆਏ ਨੇ ਬਾਹਰਲੇ ਮੁਲਕਾਂ 'ਚ ਵੀ। ਬਿਲਕੁਲ। ਫਿਰ ਇਸੇ ਤਰ੍ਹਾਂ ਓਂਕਾਰ ਸਿੰਘ ਜੀ, ਫਿਰ ਕੁਲਦੀਪ ਸਿੰਘ ਜੀ ਔਰ ਮਨਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਮੁਹੰਮਦ ਜਾਵੇਦ ਜੀ ਕਹਿੰਦੇ ਨੋ ਹਿੰਦੀ ਨੋ ਹਿੰਦੁਸਤਾਨ, ਇਨਸ਼ਾਅੱਲਾ ਪੰਜਾਬ ਬਣੇਗਾ ਖਾਲਿਸਤਾਨ। ਰਮਨਦੀਪ ਕੌਰ ਜੀ ਕਹਿੰਦੇ ਨੇ ਕਿ ਇੰਡੀਅਨ ਮੀਡੀਆ ਇਨਕਲੂਡਿੰਗ ਯੂਟਿਊਬਰਸ ਦੇ ਆਰ ਸੋ ਅਫਰੇਡ ਆਫ ਨੇਮ ਖਾਲਿਸਤਾਨ that they started condemning as soon as they hear name Khalistan and always say Punjab is an integral part of India। ਰਮਨਦੀਪ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹਨਾਂ ਦੇ ਲਈ ਖਾਲਿਸਤਾਨ ਵੀ ਔਰ ਈਵਨ ਸਿੱਖ ਸ਼ਬਦ ਵੀ ਇਹ ਮੈਟਰ ਇਹ ਦੇਖਦੇ ਨੇ ਵੀ ਕਿੱਥੇ ਕਿਸ ਲਫ਼ਜ਼ ਨੂੰ ਉਭਾਰਨਾ। ਇਹਨਾਂ ਦੇ ਲਈ ਕੋਈ ਸਿੱਖ ਇਸ਼ੂ ਆ ਜਾਏ ਉਹ ਵੀ ਖਾਲਿਸਤਾਨ ਤੇ ਇਹਨਾਂ ਦੇ ਲਈ ਉਹ ਜ਼ਹਿਰ ਮੋਰ ਹੈ, ਪੋਇਜ਼ਨ ਹੈ ਉਹ। ਔਰ ਫਿਰ ਹੈਗਾ ਰਸ਼ਦ ਮਨਵਰ ਜੀ ਕਹਿੰਦੇ ਵਟ ਏ ਬ੍ਰੇਵ 5-year boy, we congratulate to this child and his family. We have seen movie shows of ਕੀ ਕਹਿੰਦੇ ਹੈਗੇ movie shows of Kilimanjaro। ਹਾਂਜੀ, so it is the highest peak of Africa। ਆਲਰੇਡੀ ਅਸੀਂ ਜ਼ਿਕਰ ਕੀਤਾ ਔਰ ਇਸੇ ਲਈ ਮੇਰੇ ਲਈ ਵੀ ਇਹ ਇੱਕ ਜਿਹਨੂੰ ਕਹੋ ਕਿ ਚਲੋ ਫਖਰ ਤਾਂ ਹੁੰਦਾ ਵੀ ਸਾਡਾ ਬੱਚਾ ਹੈ, ਪਰ ਇਸ ਲੈਵਲ ਤੇ ਜਾ ਕੇ ਇੰਨੀ ਹਿੰਮਤ ਪੇਰੈਂਟਸ ਦੀ ਵੀ ਔਰ ਬੱਚੇ ਦੀ ਵੀ, ਦੈਟ ਇਜ਼ ਰਿਮਾਰਕੇਬਲ। ਹਾਂਜੀ। ਔਰ ਰਮਨਦੀਪ ਕੌਰ ਜੀ ਕਹਿੰਦੇ ਨੇ ਆਈ ਫੋਲੋ ਪ੍ਰੋਮਿਨੈਂਟ ਯੂਟਿਊਬਰਸ ਬਟ ਨੈਵਰ ਦੇ ਕਵਰ ਪੰਜਾਬ ਇਸ਼ੂਜ਼, ਨਾਟ ਦੇ ਹੈਡ ਕਵਰਡ ਦਾ ਪੰਜਾਬ ਲੋਕ ਸਭਾ ਇਲੈਕਸ਼ਨਸ। ਦੇ ਕੰਪਲੀਟਲੀ include Punjab from their front. Even my comments are shadow ban। ਹਾਂਜੀ ਹਾਂਜੀ ਬਿਲਕੁਲ। ਔਰ ਇਸੇ ਤਰ੍ਹਾਂ ਰਸ਼ਨ ਮਨਵਰ ਜੀ ਕਹਿੰਦੇ congratulations to this child, he must be a ਜੱਟ। ਔਰ ਫਿਰ ਇਸ ਤਰ੍ਹਾਂ ਬਲਵਿੰਦਰ ਕੌਰ ਜੀ ਔਰ ਰਣਜੋਤ ਸਿੰਘ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਪਤੇ ਤੇ SOS TV4
ਡਾਟ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ। ਵੀਰ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।